ਲੋਕਾਂ ਨੇ ਨਾ ਸੋਸ਼ਲ ਮੀਡੀਆ ਉੱਤੇ ਨੈਗੇਟਿਵ ਵੀਡੀਓਜ਼ ਚਾੜੀਆਂ ਨੇ ਕਿ ਇੱਥੇ ਆ ਕੇ ਜੀ ਸਿੱਖਾਂ ਨੂੰ ਤੰਗ ਕੀਤਾ ਜਾਂਦਾ ਹੈ, ਇਹਨਾਂ ਦੇ ਨਾਲ ਅੱਛਾ ਸਲੂਕ ਨਹੀਂ ਹੁੰਦਾ। ਤੁਸੀਂ ਆਪ ਬਿਲਕੁਲ ਗਲਤ ਗੱਲ ਹੈ ਜੀ। ਮੈਂ ਕੱਲ ਵੀ ਕਿਸੇ ਦੀ ਇੱਕ ਦੇਖੀ ਹੈ, ਉਹ ਬਿਲਕੁਲ ਮਨਜਿੰਦਰਜੀਤ ਸਿੰਘ ਸਿਰਸਾ ਹੈ। ਉਹ ਹੁਣ ਤੁਹਾਨੂੰ ਅਸੀਂ ਇੱਥੇ ਕੀ ਕਹੀਏ, ਉਹ ਵੀ ਇੱਕ ਟੌਟ ਵਾਲਾ ਕੰਮ ਕਰ ਰਿਹਾ ਹੈ। ਜਿਹੜੇ ਬੰਦੇ ਨੇ ਇਹ ਗੱਲ ਫੈਲਾਈ ਆ, ਔਰ ਉਹ ਜਿਹੜੀ ਹੈਗੀ ਉਹ 4-5 ਸਾਲ ਪੁਰਾਣੀ ਤੁਹਾਡੀ ਇੱਧਰ ਦੀ ਹੈ, ਉਹ ਕਿਸੇ ਮੌਲਵੀ ਦੀ ਹੈ, ਨਾ ਕਿ ਕਿਸੇ ਸਿੱਖ ਦੀ ਹੈ। ਸਿੱਖ ਦੀ ਬਜ਼ੁਰਗਾਂ ਜੋ ਤਾਂ ਸਾਨੂੰ ਆਪਣੇ ਬਜ਼ੁਰਗ ਦੱਸੀ ਜਾਂਦੇ ਨੇ, ਇੰਨਾ ਸਾਡਾ ਦਿਲ ਕਰਦਾ ਕਿ ਅਸੀਂ ਇਹਨਾਂ ਦੇ ਦੂਰ ਹੋਈਏ ਹੀ ਨਾ। 47 ਚ ਫਿਰ ਉਹ ਆਏ ਸਨ ਤੇ ਇਹਨਾਂ ਨੂੰ ਲੈ ਕੇ ਫਿਰ ਮਤਲਬ ਵਾਪਸ ਚਲੇ ਗਏ। ਉਸ ਤੋਂ ਉਪਰੰਤ ਮੇਰਾ ਪਰਿਵਾਰ ਦਾ ਕੋਈ ਵੀ, ਮੈਂ ਪਹਿਲਾ ਸ਼ਖਸ ਹਾਂ ਕਿ ਮੈਂ ਇੱਥੇ ਆਪਣੇ ਪਿੰਡ ਆਇਆ ਵਾਂ, ਇੱਲਾਂ ਵਾਲੀ ਕੜਿਆਲ ਦੇ ਦਰਸ਼ਨ ਕੀਤੇ ਨੇ, ਔਰ ਇਹੋ ਜਿਹੀਆਂ ਰੂਹਾਂ ਦੇ ਰਾਣਾ ਜੀ ਦੀ ਬਦੌਲਤ ਆ ਜਿਹੜੇ ਅੱਜ ਆਪਾਂ ਇਹ ਕਹਿ ਸਕਦੇ। ਬਾਬਿਆਂ ਨੇ ਪਟਿਆਲੇ ਵਾਲੀ ਪੱਗ ਬੰਨੀ ਇੱਧਰ ਆ ਬੜਾ ਸਾ ਇੱਧਰ ਆ ਕੁਰਸੀ ਤੇ ਆਓ। ਨਹੀਂ ਇੱਧਰ ਆ ਸਭ ਇੱਧਰ ਆ अस्सलाम वालेकुम जी, सत श्री अकाल, आदाब। ਤੁਸੀਂ ਸਭ ਦਾ ਪੰਜਾਬ ਦੀ ਟੀਮ ਮਾਨ ਸਾਹਿਬ ਦੇ ਡੇਰੇ ਉੱਤੇ ਪਹੁੰਚੀ ਹੈ ਤੇ ਜਿਸ ਤਰ੍ਹਾਂ ਤੁਸੀਂ ਵੇਖਦੇ ਹੋ ਹਰ ਸਾਲ ਦੀ ਤਰ੍ਹਾਂ ਇਸ ਦਫਾ ਵੀ ਇਹਨਾਂ ਨੂੰ ਮਿਲਣ ਵਾਸਤੇ ਹਿੰਦੁਸਤਾਨ ਤੋਂ ਕੁਝ ਯਾਰ ਦੋਸਤ ਤਸ਼ਰੀਫ ਲਾਏ ਨੇ ਤੇ ਅੱਜ ਇੱਲਾਂ ਵਾਲੀ ਕੜਿਆਲ ਦੇ ਸਰਦਾਰ ਦਿਲਬਾਗ ਸਿੰਘ ਗੁਰਾਇਆ ਸਾਹਿਬ ਇਹਨਾਂ ਦੇ ਕੋਲ ਪਹੁੰਚੇ ਨੇ। ਅਸੀਂ ਇਹਨਾਂ ਕੋਲੋਂ ਪੁੱਛਾਂਗੇ ਕਿ ਇਹਨਾਂ ਨੂੰ ਆਪਣਾ ਪਿੰਡ ਵੇਖ ਕੇ ਕਿੱਦਾਂ ਦਾ ਲੱਗਿਆ ਤੇ ਮਾਨ ਸਾਹਿਬ ਨਾਲ ਮੁਲਾਕਾਤ ਕਰਕੇ ਕਿੱਦਾਂ ਦਾ ਲੱਗਿਆ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰਦਾਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਕੀ ਅਕਾਲ। ਹਾਲ ਚਾਲ ਹੈ? ਬਹੁਤ ਵਧੀਆ, ਬਹੁਤ ਕੀ ਨਾਮ ਹੈ ਵਧੀਆ। ਆਪਣਾ? ਮੇਰਾ ਨਾਮ ਦਿਲਬਾਗ ਸਿੰਘ ਗੁਰਾਇਆ ਹੈ ਜੀ। ਦਿਲਬਾਗ ਸਿੰਘ ਗੁਰਾਇਆ ਜੀ ਜੀ। ਤੁਹਾਡਾ ਸਰਦਾਰ ਜੀ ਕੀ ਨਾਮ? ਜੋਗਿੰਦਰ ਸਿੰਘ। ਜੋਗਿੰਦਰ ਸਿੰਘ ਬੜੈਚ। ਆਪਣਾ ਇੱਥੇ ਪਾਕਿਸਤਾਨ 'ਚ ਕਿਹੜਾ ਪਿੰਡ ਸੀ? ਮੰਡਿਆਲਾ ਤੇਗਾ। ਉਹ ਮੰਡਿਆਲਾ ਪੂਰਾ ਕਰੋਨਾ ਦੇਖੋ ਆਪਣਾ ਦੱਸੋ ਤੁਸੀਂ। ਮੇਰਾ ਪੁਰਾਣਾ ਪਿੰਡ ਗੁਜਰਾਤ ਸੀ। ਗੁਜਰਾਤ। 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 ਹਾਂਜੀ। ਅੱਛਾ। ਫਿਰ ਉਹ ਮਰਬਿਆਂ ਵਾਲਾ ਮੰਡਿਆਲਾ। ਅੱਛਾ। ਬਾਅਦ ਚੋਂ ਕੁਛ ਸਾਡੇ ਬਣੇ ਦੇ ਸਹੀ ਹੋ ਗਿਆ। ਆਪਣਾ ਸਰਦਾਰ ਜੀ ਪਿੰਡ ਕਿਹੜਾ? ਸਾਡਾ ਪਿੰਡ ਸੀਗਾ ਜੀ ਇੱਲਾਂ ਵਾਲੀ ਕੜਿਆਲ, ਜਿਹਨੂੰ ਸਿੱਖਾਂ ਵਾਲੀ ਕੜਿਆਲ ਕਹਿੰਦੇ ਨੇ, ਮੰਡਿਆਲੇ ਦੇ ਨੇੜੇ ਪੈਂਦੀ। ਅੱਛਾ ਜੀ ਜੀ। ਸਹੀ ਹੋ ਗਿਆ। ਆਪਣੇ ਬਜ਼ੁਰਗ ਉੱਥੋਂ ਗਏ ਸੀ? ਬਿਲਕੁਲ, ਬਜ਼ੁਰਗ ਇੱਥੋਂ ਗਏ ਸਨ ਜੀ। ਕੀ ਨਾਮ ਸੀ ਆਪਣੇ ਬਜ਼ੁਰਗਾਂ ਦਾ? ਮੇਰੇ ਦਾਦਾ ਜੀ ਦਾ ਨਾਮ ਸੀ ਸਰਦਾਰ ਕੇਸਰ ਸਿੰਘ ਤੇ ਕੇਸਰ ਸਿੰਘ ਦੇ ਪਿਤਾ ਜੀ ਦਾ ਨਾਮ ਸੀਗਾ ਸਰਦਾਰ ਵਿਸਾਖਾ ਸਿੰਘ। ਅੱਛਾ, ਵਿਸਾਖਾ ਸਿੰਘ ਜੀ। ਆਪਣੀ ਜ਼ਮੀਨ ਵਗੈਰਾ ਸਾਰੀ ਉਸੇ ਪਿੰਡ ਦੇ ਵਿੱਚ? ਹਾਂ, ਇਹਦੇ ਇੱਥੇ ਸਾਨੂੰ 19 ਚੱਕ ਹਾਂਜੀ ਮਰਬੇ ਜਿਹੜੀ ਪਈ ਸੀਗੀ ਇੱਲਾਂ ਵਾਲੀ ਕੜਿਆਲ ਦੇ ਵਿੱਚ ਜ਼ਮੀਨ ਸੀ। ਮਕਾਨ ਵਗੈਰਾ ਵਗੈਰਾ ਇੱਲਾਂ ਵਾਲੀ ਕੜਿਆਲ ਦੇ ਵਿੱਚ ਸੀਗੀ। ਅੱਛਾ। ਤਾਂ ਲਗਭਗ ਕੋਈ ਪੌਣੇ 200 ਏਕੜ ਜ਼ਮੀਨ ਜਿਹੜੀ ਸਾਡੀ ਇੱਥੇ ਸੀਗੀ। ਜਦੋਂ ਆਪਣੇ ਬਜ਼ੁਰਗ 47 ਵੇਲੇ ਗਏ ਨੇ ਜੀ, ਉੱਧਰ ਜਾ ਕੇ ਕਿਹੜੇ ਇਲਾਕੇ 'ਚ ਬੈਠੇ? ਸਾਡਾ ਸਿੱਧਾ ਹੀ ਸਾਨੂੰ ਇੱਥੋਂ ਜਦੋਂ ਨਿਕਲੇ ਨੇ, ਇੱਥੋਂ ਗਏ ਨੇ ਪਿੰਡ ਠਸਕਾ ਮੀਰਾਂ ਜੀ ਦੇ ਵਿੱਚ ਹੀ ਜ਼ਮੀਨ ਅਲਾਟ ਹੋਈ ਹੈ। ਸਿੱਧੇ ਜਾ ਕੇ ਉੱਥੇ ਹੀ ਬੈਠੇ ਨੇ। ਅੱਛਾ, ਠਸਕਾ ਮੀਰਾਂ ਜੀ। ਠਸਕਾ ਮੀਰਾਂ ਜੀ ਉਸ ਟਾਈਮ ਪੰਜਾਬ ਦਾ ਸੀਗਾ ਹਿੱਸਾ। ਤਾਂ ਉਸ ਤੋਂ ਬਾਅਦ 1966 ਦੇ ਵਿੱਚ ਪੰਜਾਬ ਦੇ ਵਿੱਚੋਂ ਫਿਰ ਇੱਕ ਪ੍ਰਾਂਤ ਨਿਕਲਿਆ ਹਰਿਆਣਾ 1966 ਦੇ ਵਿੱਚ। ਤੇ ਫਿਰ ਉਹ ਹਰਿਆਣਾ ਦੇ ਵਿੱਚ ਪਹਿਲਾਂ ਕਰਨਾਲ ਜ਼ਿਲ੍ਹਾ ਸੀਗਾ। ਕਰਨਾਲ ਜ਼ਿਲ੍ਹੇ ਦੇ ਵਿੱਚ ਇੱਕ ਫਿਰ ਕੁਰੂਕਸ਼ੇਤਰ ਜ਼ਿਲ੍ਹਾ ਨਿਕਲਿਆ। ਉਸ ਕੁਰੂਕਸ਼ੇਤਰ ਜ਼ਿਲ੍ਹੇ ਦੇ ਵਿੱਚ ਪਿੰਡ ਠਸਕਾ ਮੀਰਾਂ ਜੀ ਬਹੁਤ ਮਸ਼ਹੂਰ ਪਿੰਡ ਹੈ, ਪੁਰਾਣਾ ਪਿੰਡ ਹੈ। ਪੁਰਾਣਾ ਰਾਜਪੂਤਾਂ ਦਾ ਪਿੰਡ ਸੀ। ਬਿਲਕੁਲ ਰਾਜਪੂਤਾਂ ਪਿੰਡ ਸੀਗਾ। ਮਸਜਿਦ ਅੱਜ ਵੀ ਮੈਂ ਉਹ ਦੇਖੀ ਉੱਥੇ ਹੈ। ਹਾਂ, ਮਸਜਿਦ ਅੱਜ ਵੀ ਹੈ, ਆਬਾਦ ਹੈ। ਪੀਰ ਭੀਖਮ ਸ਼ਾਹ ਦੀ ਜਗ੍ਹਾ ਹੈ ਉੱਥੇ, ਬਹੁਤ ਵਧੀਆ ਜਗ੍ਹਾ ਹੈ। ਆਪਣੇ ਜਿਹੜੇ ਬਜ਼ੁਰਗ ਸੀ ਉਹ ਸਹੀ ਸਲਾਮਤ ਇੱਥੋਂ ਗਏ ਸੀ ਕਿ ਮਾਰਕਟ ਹੋਈ ਸੀ? ਨਹੀਂ, ਸਾਡੇ ਵਾਲਿਆਂ ਨਾਲ ਇੰਨੀ ਨਹੀਂ ਹੋਈ ਕੋਈ ਵੀ ਮਾਰਕਟ। ਸੁਰੱਖਿਅਤ ਹੀ ਸਾਡੇ ਬਜ਼ੁਰਗ ਤੇ ਮੇਰੀਆਂ 3 ਭੂਆ ਸੀਗੀਆਂ, ਹਾਂਜੀ, ਛੋਟੀਆਂ ਸੀਗੀਆਂ ਤੇ ਮਤਲਬ
ਬਿਲਕੁਲ ਸੁਰੱਖਿਤ ਬੜੇ ਸੁਚੱਜੇ ਢੰਗ ਦੇ ਨਾਲ ਜਿਵੇਂ ਇੱਥੋਂ ਚਲੇ ਗਏ ਨੇ ਫਿਰ ਗਏ ਨੇ। ਅੱਛਾ, ਜ਼ਮੀਨ ਆਪਾਂ ਨੂੰ ਉੱਥੇ ਜਾ ਕੇ ਪੂਰੀ ਪੈ ਗਈ ਸੀ? ਨਹੀਂ ਜੀ, ਜੋ ਦਾ ਮਾਮਲਾ ਸੀ ਭਰਦੇ ਸੀਗੇ 42-43 ਏਕੜ ਦਾ ਸਾਨੂੰ ਜ਼ਮੀਨ ਹੋਈ ਉੱਥੇ ਅਲਾਟ ਹੋਈ ਹੈ, ਜਿਹੜੀ ਬਾਕੀ ਉਹ ਜ਼ਮੀਨ ਸਾਨੂੰ ਉੱਥੇ ਅਲਾਟ ਨਹੀਂ ਹੋਈ, ਉਹ ਇੱਥੇ ਹੀ ਰਹਿ ਗਈ ਸੀ। ਅੱਛਾ ਅੱਛਾ ਜੀ, ਹੁਣ ਤੁਸੀਂ ਪਾਕਿਸਤਾਨ ਆਏ ਹੋ, ਕਿੱਦਾਂ ਦਾ ਲੱਗਿਆ ਇੱਧਰ ਆ ਕੇ? ਬਹੁਤ ਵਧੀਆ ਲੱਗਿਆ ਜੀ। ਮੈਂ ਕਹਿ ਰਿਹਾ ਵੀ ਸ਼ਾਇਦ ਸਾਨੂੰ ਇੰਨਾ ਪਿਆਰ ਉਧਰ ਵੀ ਨਾ ਮਿਲਦਾ ਜੋ ਤੁਸੀਂ, ਤੁਹਾਡੀ ਆਵਾਮ ਨੇ ਔਰ ਜੋ ਤੁਹਾਡੀ ਫੋਰਸ ਹੈ, ਸਿਕਿਉਰਿਟੀਆਂ ਨੇ, ਉਹਨਾਂ ਜੋ ਪਿਆਰ ਸਾਨੂੰ ਦਿੱਤਾ ਹੈ, ਇਹਦੇ ਵਰਗਾ ਤੇ ਮੈਂ ਨਾ ਕਿਤੇ ਵੀ ਪਿਆਰ ਸ਼ਾਇਦ ਹੋਰ ਕਿਤੇ ਵੀ ਕਿਸੇ ਕੰਟਰੀ ਸ਼ਾਇਦ ਨਾ ਹੀ ਮਿਲਦਾ ਹੋਵੇ। ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ, ਤੇ ਤੁਸੀਂ ਬਜ਼ੁਰਗ ਪਹਿਲੀ ਦਫਾ ਆਏ? ਨਹੀਂ, ਮੈਂ ਤੀਜੀ ਰਾਂ। ਤੀਜੀ ਦਫਾ? ਤੇ ਤੁਸੀਂ ਪਹਿਲੀ ਦਫਾ ਆਏ? ਮੈਂ ਪਹਿਲੀ ਵਾਰੀ ਆਇਆ ਜੀ। ਤੇ ਬਜ਼ੁਰਗ ਆਪਣੇ ਆਏ ਸੀ, ਆਪਣਾ ਪਿੰਡ ਵੇਖ ਕੇ ਗਏ? ਦੇਖੋ ਜੀ, ਸਾਡੇ ਬਜ਼ੁਰਗ ਨਹੀਂ ਆਏ। ਮੇਰੇ ਦਾਦਾ ਜੀ ਸੀ, ਜਦੋਂ ਇਧਰੋਂ ਗਏ ਨੇ ਆਪਣੀ ਫੈਮਿਲੀ ਲੈ ਕੇ ਗਏ ਨੇ, ਪਰਿਵਾਰ ਨੂੰ ਲੈ ਕੇ ਗਏ ਨੇ। ਉਸ ਤੋਂ ਉਪਰੰਤ ਕੋਈ ਸਾਡੇ ਪਿੰਡ ਦੇ ਸੀਗੇ ਟੁੰਡਾ ਸਿੰਘ ਗੁਰਾਇਆ ਸੀਗਾ, ਉਹ ਰਹਿ ਗਏ ਸੀ ਇੱਥੇ। ਅੱਛਾ, ਉਹਨਾਂ ਨੂੰ ਲੈਣ ਵਾਸਤੇ 2-3 ਮਹੀਨੇ ਬਾਅਦ 1947 ਚ ਫਿਰ ਉਹ ਆਏ ਸਨ ਤੇ ਇਹਨਾਂ ਨੂੰ ਲੈ ਕੇ ਫਿਰ ਮਤਲਬ ਵਾਪਸ ਚਲੇ ਗਏ। ਉਸ ਤੋਂ ਉਪਰੰਤ ਮੇਰਾ ਪਰਿਵਾਰ ਦਾ ਕੋਈ ਵੀ, ਮੈਂ ਪਹਿਲਾ ਸ਼ਖਸ ਹਾਂ ਕਿ ਮੈਂ ਇੱਥੇ ਆਪਣੇ ਪਿੰਡ ਆਇਆ ਵਾਂ, ਇੱਲਾਂ ਵਾਲੀ ਕੜਿਆਲ ਦੇ ਦਰਸ਼ਨ ਕੀਤੇ ਨੇ ਔਰ ਇਹੋ ਜਿਹੀਆਂ ਰੂਹਾਂ ਦੇ ਰਾਣਾ ਜੀ ਦੀ ਬਦੌਲਤ ਹੈ ਜਿਹੜੇ ਅੱਜ ਆਪਾਂ ਇਕੱਠੇ। ਅੱਛਾ, ਤਾਂ ਕਿਸ ਤਰ੍ਹਾਂ ਜਾਗੀ ਤੁਹਾਨੂੰ ਉਹ ਪਿੰਡ ਵੇਖਣ ਦੀ? ਤਾਂ ਜਦੋਂ ਬਜ਼ੁਰਗਾਂ ਦੀ ਇੱਕ ਪਹਿਲੀ ਗੱਲ ਤਾਂ ਇਹ ਬਾਬੇ ਨਾਨਕ ਦੀ ਚਰਨ ਛੋਹ ਧਰਤੀ ਹੈ, ਸਾਨੂੰ ਚਾਅ ਹੀ ਬਹੁਤ ਹੈ ਕਿ ਅਸੀਂ ਇੱਕ ਉਸ ਬਾਬੇ ਨਾਨਕ ਦੀ ਧਰਤੀ ਦੇ ਆਇਆ ਜਿਹਨੇ ਇੱਕ ਦੁਨੀਆ ਨੂੰ ਸਿੱਧੇ ਪਾਸੇ ਲਾਇਆ। ਠੀਕ ਹੈ ਜੀ। ਉਹਨਾਂ ਦੇ ਤਾਂ ਦੂਸਰੀ ਗੱਲ ਫਿਰ ਸਾਡੇ ਜਿਹੜੇ ਬਜ਼ੁਰਗਾਂ ਦੇ ਜਨਮ ਧਰਤੀ ਸੀ, ਹਾਂਜੀ, ਉਹ ਬੜੀ ਤਾਂਗ ਸੀ ਦਿਲ 'ਚ ਕਿ ਅਸੀਂ ਆਪਣਾ ਜਾ ਕੇ ਘਰ ਵੇਖੀਏ, ਉੱਥੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਮਿਲੀਏ, ਉਹਨਾਂ ਦੇ ਵਿੱਚੋਂ ਅਸੀਂ ਆਪਣੇ ਬਜ਼ੁਰਗਾਂ ਦੇ ਦਰਸ਼ਨ ਕਰੀਏ, ਉਹ ਧਰਤੀ ਨੂੰ ਜਾ ਕੇ ਨਕਮਸਤਕ ਹੋਈਏ, ਉਹਨੂੰ ਮੱਥਾ ਟੇਕੀਏ। ਤੇ ਇਸ ਜਿਹੜਾ ਚਾਅ ਹੋਇਆ ਪਿੰਡ ਆ ਕੇ, ਮੈਂ ਕਹਿ ਰਿਹਾ ਜੀ, ਸਵਾਗਤ ਵਾਲੀ ਤੇ ਤੁਸੀਂ ਇਹ ਗੱਲ ਤਾਂ ਮੈਂ ਨਾ ਹੀ ਪੁੱਛੋ, ਚੰਗੀ ਹੈ ਕਿ ਸਾਨੂੰ ਇੰਨਾ ਕੁਝ ਚਾਅ ਲੋਕਾਂ ਨੂੰ ਆ ਮਿਲਣ ਦਾ ਤੇ ਸਾਨੂੰ ਉਹਨਾਂ ਨੂੰ ਮਿਲਣ ਦਾ, ਸਾਨੂੰ ਉਹਨਾਂ ਨਾਲੋਂ ਜ਼ਿਆਦਾ ਤੇ ਉਹਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਚਾਅ ਵੀ ਅਸੀਂ ਮਤਲਬ ਜੱਫੀਆਂ ਪਾ ਕੇ ਮਿਲੀਏ। ਹੁਣ ਜਦੋਂ ਤੁਸੀਂ ਇੱਧਰ ਆਉਂਦੇ ਹੋ, ਬਜ਼ੁਰਗ ਤੇ 3 ਦਫਾ ਆ ਚੁੱਕੇ ਨੇ ਇੱਧਰ, ਉਹ ਵੀ ਬਜ਼ੁਰਗ ਮਿਲਦੇ ਨੇ ਜਿਸ ਤਰ੍ਹਾਂ ਭਲਵਾਨ ਸਾਹਿਬ ਬੈਠੇ ਨੇ, ਇਹਨਾਂ ਦੇ ਬਜ਼ੁਰਗ ਇਹ ਆਪ ਵੀ ਹਿੰਦੁਸਤਾਨ ਦੇ ਵਿੱਚੋਂ ਉੱਠ ਕੇ ਇੱਧਰ ਆਏ ਸੀ, ਤੇ ਇਹਨਾਂ ਨੂੰ ਬਜ਼ੁਰਗਾਂ ਨਾਲ ਮਿਲ ਕੇ ਕਿਵੇਂ ਦਾ ਲੱਗਦਾ? ਮੈਂ ਕਹਿ ਰਿਹਾ ਵੀ ਸਾਨੂੰ ਇਹਨਾਂ ਬਜ਼ੁਰਗਾਂ ਜੋ ਤਾਂ ਸਾਨੂੰ ਆਪਣੇ ਬਜ਼ੁਰਗ ਦੱਸੀ ਜਾਂਦੇ ਨੇ, ਇੰਨਾ ਸਾਡਾ ਦਿਲ ਕਰਦਾ ਕਿ ਅਸੀਂ ਇਹਨਾਂ ਦੇ ਦੂਰ ਹੋਈਏ ਹੀ ਨਾ। ਵਾਹ ਜੀ ਵਾਹ। ਪਰ ਹੁਣ ਚਲੋ ਇਹ ਤਾਂ ਸਰਕਾਰਾਂ ਦੇ ਕੰਮ ਨੇ, ਲੇਕਿਨ ਫਿਰ ਵੀ ਬੜੀ ਗੱਲ ਹੈ ਜੀ, ਚਲੋ ਵੀਜ਼ਾ ਮਿਲਦਾ ਤੁਹਾਨੂੰ, ਸਾਡੇ ਵਰਗਿਆਂ ਨੂੰ ਤੇ ਸਾਡੇ ਮੈਂ ਕਹਿ ਰਿਹਾ ਵੀ ਅਸੀਂ ਬਹੁਤ ਵੀਜ਼ਾ ਨਹੀਂ ਮਿਲਦਾ ਕਿਸੇ। ਮੈਂ ਕਹਿ ਰਿਹਾ ਵੀ ਅਸੀਂ ਤੁਹਾਡੀ ਐਮਬੈਸੀ ਦਾ ਵੀ ਔਰ ਤੁਹਾਡੀ ਸਰਕਾਰਾਂ ਦਾ ਵੀ ਬਹੁਤ ਬਹੁਤ ਧੰਨ ਕਰਦੇ, ਦਿਲੋਂ ਧੰਨਵਾਦ ਕਰਦੇ ਆ, ਜਿਨ੍ਹਾਂ ਨੇ ਸਾਨੂੰ ਇਹ ਬਾਬੇ ਨਾਨਕ ਦੀ ਚਰਨ ਛੋਹ ਧਰਤੀ ਦੇ ਸਾਨੂੰ ਦਰਸ਼ਨ ਕਰਾਏ ਨੇ। ਸਹੀ ਹੋ ਗਿਆ। ਅੱਛਾ, ਕੋਈ ਇੱਥੇ ਦੁੱਖ ਤਕਲੀਫ ਤੇ ਨਹੀਂ ਆਈ? ਨਹੀਂ, ਸਾਨੂੰ ਬਿਲਕੁਲ ਨਹੀਂ ਆਈ ਜੀ, ਕੋਈ ਦੁੱਖ ਤਕਲੀਫ ਕਿਸੇ ਪ੍ਰਕਾਰ ਦਾ। ਪਿਆਰ ਹੀ ਇੰਨਾ ਮਿਲਿਆ ਕਿ ਅਸੀਂ ਦੁੱਖ ਤਕਲੀਫ ਆਪਣੇ ਜਿਹੜੇ ਉਧਰ ਦੇ ਸੀ ਉਹ ਵੀ ਭੁੱਲ ਗਏ ਆ। ਕਈ ਲੋਕਾਂ ਨੇ ਨਾ ਸੋਸ਼ਲ ਮੀਡੀਆ ਉੱਤੇ ਨੈਗੇਟਿਵ ਵੀਡੀਓਜ਼ ਚਾੜੀਆਂ ਨੇ ਕਿ ਇੱਥੇ ਆ ਕੇ ਜੀ ਸਿੱਖਾਂ ਨੂੰ ਤੰਗ ਕੀਤਾ ਜਾਂਦਾ ਹੈ, ਇਹਨਾਂ ਦੇ ਨਾਲ ਅੱਛਾ ਸਲੂਕ ਨਹੀਂ ਹੁੰਦਾ। ਤੁਸੀਂ ਆਪ ਬਿਲਕੁਲ ਗਲਤ ਗੱਲ ਹੈ ਜੀ। ਮੈਂ ਕੱਲ ਵੀ ਕਿਸੇ ਦੀ ਇੱਕ ਦੇਖੀ ਹੈ, ਉਹ ਬਿਲਕੁਲ ਮਨਜਿੰਦਰਜੀਤ ਸਿੰਘ ਸਿਰਸਾ ਹੈ, ਉਹ ਹੁਣ ਤੁਹਾਨੂੰ ਅਸੀਂ ਇੱਥੇ ਕੀ ਕਹੀਏ, ਉਹ ਵੀ ਇੱਕ ਟੌਟ ਵਾਲਾ ਕੰਮ ਕਰ ਰਿਹਾ ਹੈ। ਜਿਹੜੇ ਬੰਦੇ ਨੇ ਇਹ ਗੱਲ ਫੈਲਾਈ ਆ ਔਰ ਉਹ ਜਿਹੜੀ ਹੈਗੀ ਉਹ 4-5 ਸਾਲ ਪੁਰਾਣੀ ਤੁਹਾਡੀ ਇੱਧਰ ਦੀ ਹੈ, ਉਹ ਕਿਸੇ ਮੌਲਵੀ ਦੀ ਹੈ ਨਾ ਕਿ ਕਿਸੇ ਸਿੱਖ ਦੀ ਹੈ। ਸਿੱਖ ਦੀ ਮੌਲਵੀ ਦੀ ਕੋਈ ਉਹਨਾਂ ਨੇ ਆਪਸ ਕੋਈ ਕਾਰਾ ਕੀਤਾ ਹੋਣਾ ਤੇ ਉੱਥੇ ਫਿਰ ਉਹਨਾਂ ਦੇ ਨਾਲ ਜਿਹੜੀ ਉਹ ਮਤਲਬ ਉਹਨਾਂ ਨੇ ਕਰੀ ਹੈ, ਲੇਕਿਨ ਸਾਡੇ ਕਿਸੇ ਸਿੱਖ ਦੇ ਨਾਲ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੋਈ। ਠੀਕ ਹੋ ਗਿਆ ਜੀ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਭਾਈ ਆ ਵਾ ਠੀਕ ਹੈ, ਉਹ ਮੈਂ ਤੈਨੂੰ ਕੀ ਗਿਫਟ ਦੇਣ ਜਾਂਦਾ, ਲੈ ਦਿਓ ਪਾਕਿਸਤਾਨ ਦੀ ਗਿਫਟ ਮੇਰੀ। ਨਹੀਂ ਤੁਹਾਨੂੰ ਵੀ ਪਤਾ, ਤੁਸੀਂ ਪੰਜਾਬੀ ਹੋ, ਪਿਆਰ ਹੁੰਦਾ ਹੈ। ਬਣਦਾ ਬੱਚਾ ਹੈ। ਨਹੀਂ ਕੋਈ ਨਹੀਂ।